ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਸਾਬਕਾ ਰਾਸ਼ਟਰਪਤੀ ਬਾਈਡਨ ਹੋਣਾ ਦੀ ਜਿਹੜੀ ਸਿਕਿਉਰਿਟੀ ਕਲੀਅਰੈਂਸ ਆ, ਉਸ ਨੂੰ ਰੀਵੋਕ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਹੁਣ ਕੋਈ ਜ਼ਰੂਰਤ ਨਹੀਂ ਜੋ ਬਾਈਡਨ ਹੋਣਾ ਨੂੰ ਜਿਹੜੀ ਸਿਕਿਉਰਿਟੀ ਕਲੀਅਰੈਂਸ ਦਿੱਤੀ ਜਾਵੇ ਤੇ ਉਹਨਾਂ ਨੂੰ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਆ ਉਹਦੀ ਐਕਸੈਸ ਹੋਵੇ। ਇਹ ਉਹਨਾਂ ਨੇ ਜਿਹੜਾ ਟਰੰਪ ਹੋਣਾ ਦਾ ਟਰੂਥ ਸੋਸ਼ਲ ਪਲੇਟਫਾਰਮ ਆ ਉਹਦੇ ਉੱਤੇ ਲਿਖਿਆ ਹੈਗਾ। ਕਹਿੰਦੇ ਵੀ ਯੂ ਆਰ ਫਾਇਰਡ। ਇਹ ਉਸ ਜਿਸ ਤਰ੍ਹਾਂ ਉਹ ਆਪਾਂ ਆਪਣਾ ਰਿਐਲਿਟੀ ਟੀਵੀ ਸ਼ੋਅ ਕਰਦੇ ਹੁੰਦੇ ਸੀ ਅਪ੍ਰੈਂਟਿਸ ਦੇ ਵਿੱਚ, ਉਸੇ ਤਰ੍ਹਾਂ ਉਹਨਾਂ ਨੇ ਲਿਖਿਆ ਹੈਗਾ। ਸੋ ਅੱਜ ਬਾਅਦ ਦੁਪਹਿਰ ਦੇ ਵਿੱਚ ਹੀ ਇਹ ਲਿਖਿਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਮੇਰੀ ਟਰਮ ਖਤਮ ਹੋਈ ਸੀ, ਮੇਰੇ ਤੋਂ ਵੀ ਇੱਦਾਂ ਹੀ ਇਹਨਾਂ ਨੇ ਜਿਹੜੀ ਨੈਸ਼ਨਲ ਸਿਕਿਉਰਿਟੀ ਜਿਹੜੀ ਕਲੀਅਰੈਂਸ ਆ ਉਹ ਵਾਪਸ ਲੈ ਲਈ ਸੀ ਤੇ ਮੈਨੂੰ ਵੀ ਇਸੇ ਤਰ੍ਹਾਂ ਜਿਹੜਾ ਆ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਜਿਹੜੀ ਸਿਕਿਉਰਿਟੀ ਵਾਲੀ ਹੁੰਦੀ ਆ ਉਹ ਨਹੀਂ ਪ੍ਰੋਵਾਈਡ ਕੀਤੀ ਸੀਗੀ। ਸੋ 2021 ਦੇ ਵਿੱਚ ਬਾਈਡਨ ਹੋਣਾ ਨੇ ਸਟਾਪ ਕੀਤਾ ਸੀ ਟਰੰਪ ਹੋਣਾ ਨੂੰ ਕਿਸੇ ਤਰ੍ਹਾਂ ਦੀ ਵੀ ਕਲਾਸੀਫਾਈਡ ਇੰਟੈਲੀਜੈਂਸ ਲੈਣ ਤੋਂ। ਤੇ ਇਹ ਫਸਟ ਟਾਈਮ ਕਹਿੰਦੇ ਹੋਇਆ ਸੀ ਵੀ ਜਿਹੜਾ ਸਾਬਕਾ ਰਾਸ਼ਟਰਪਤੀ ਆ ਜਿਸ ਨੂੰ ਡਿਨਾਈ ਕੀਤਾ ਜਾਵੇ। ਯੂਜਲੀ ਕਹਿੰਦੇ ਟ੍ਰੈਡੀਸ਼ਨਲੀ ਇਹ ਕਰਟਸੀ ਹੁੰਦੀ ਆ ਵੀ ਤਾਂ ਕਰਕੇ ਦਿੱਤਾ ਜਾਵੇ। ਸੋ ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਵੀ ਟਰੰਪ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਬੜਾ ਇਰੈਟਿਕ ਹੈਗਾ ਆ, ਤਾਂ ਕਰਕੇ ਤੇ ਪਲੱਸ 2021 ਦੇ ਵਿੱਚ ਯੂਐਸ ਕੈਪੀਟਲ ਦੇ ਉੱਤੇ ਜਿਹੜੇ ਰਾਇਟਸ ਹੋਏ ਸੀ, ਉਹਨਾਂ ਕਰਕੇ ਜਿਹੜੀ ਆ ਟਰੰਪ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸੀ। ਸੋ ਹੁਣ ਅੱਜ ਡਿਫੈਂਸ ਸੈਕਟਰੀ ਪੀਟ ਹੈਗਸਥ ਉਹਨਾਂ ਨੇ ਵੀ ਜਿਹੜੇ ਜਨਰਲ ਮਿਲੇ ਆ, ਉਹਨਾਂ ਦੇ ਕੰਡਕਟ ਨੂੰ ਦੇਖਦੇ ਹੋਏ ਵੀ ਜੋ ਆ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ। ਜੀ, ਬਿਲਕੁਲ।